ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਆਇਆਂ ਨੂੰ ਸਵਾਗਤ ਕਰਦੇ ਹਾਂ ਸਰੋਤੇ ਪ੍ਰੋਗਰਾਮ ਅਪਡੇਟ ਕੈਲੀਫੋਰਨੀਆ ਦੇ ਵਿੱਚ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ, ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਸਟੇਸ਼ਨਸ, FM ਸਟੇਸ਼ਨਸ, ਘਰਾਂ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਦੇ ਉੱਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਅੱਜ ਜੁਲਾਈ ਦੀ 10 ਤਰੀਕ ਆ, ਦਿਨ ਸ਼ੁੱਕਰਵਾਰ ਆ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਤੁਸੀਂ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ 408-272-2500। ਟਿਰਕਿਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਅਟਰਨੀ ਜੇ ਟਿਰਕਿਆਣਾ 415-909-0503। ਗੁਰਬਚਨ ਆਗਰਾ ਸੈਕਰਾਮੈਂਟੋ, ਕੁਲਵੰਤ ਸਿੰਘ, ਜਸਪਾਲ ਕੌਰ ਜੌਹਲ, ਸਤਨਾਮ ਸਿੰਘ ਟਾਟਲਾ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ, ਬਲਜਿੰਦਰ ਸਿੰਘ, ਰਸ਼ਪਾਲ ਕੌਰ ਜੌਹਲ ਐਂਟੀਲੋਪ, ਜਸਵਿੰਦਰ ਨਾਗਰਾ ਰੋਜ਼ਵਿਲ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਜੋਗਾ ਸਿੰਘ ਪੁਆਰ ਔਰੰਜਵੇਲ, ਸਰਬਜੀਤ ਸਿੰਘ ਯੂਨੀਵਰਸਿਟੀ, ਗੁਰਨੇਕ ਸਿੰਘ ਬਾਗੜੀ ਫਰੈਜ਼ਨੋ, ਪਰਮਜੀਤ ਸਿੰਘ ਦਾਖਾ ਬਰਕਲੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698। ਜੀ, ਅੱਜ ਦੀਆਂ ਖਬਰਾਂ ਵੱਲ ਚੱਲੀਏ ਤੇ ਜਿਹੜਾ ਬੰਦੇ ਨੂੰ ਆਈਸ ਵਾਲਿਆਂ ਨੇ ਜਿਹੜਾ ਮਾਰ ਦਿੱਤਾ ਸੀ ਗੋਲੀਆਂ ਦੇ ਨਾਲ, ਉਹਦਾ ਜਿਹੜਾ ਰੌਲਾ ਬਹੁਤ ਜ਼ਿਆਦਾ ਪਿਆ। ਮੈਕਸੀਕੋ ਦੀ ਜਿਹੜੀ ਪ੍ਰੈਜ਼ੀਡੈਂਟ ਆ, ਉਹਨੇ ਵੀ ਜਿਹੜੀ ਸਟੇਟਮੈਂਟ ਤੱਕ ਜਾਰੀ ਕਰ ਦਿੱਤੀ ਤੇ ਹੁਣ ਖਬਰਾਂ ਇਹ ਆ ਰਹੀਆਂ ਆ ਕਿ ਉਸ ਨੂੰ ਜਿਹੜਾ ਹੋਮੋਸਾਈਡ ਡਿਕਲੇਅਰ ਕਰ ਦਿੱਤਾ ਗਿਆ। ਬਹੁਤ ਸਾਰੇ ਜਿਹੜੇ ਵਿਟਨੈਸਸ ਆ ਉਹ ਸਾਹਮਣੇ ਆ ਗਏ, ਕਹਿੰਦੇ ਵੀ ਕੋਈ ਕਿਸੇ ਤਰ੍ਹਾਂ ਦਾ ਆਈਸ ਵਾਲਿਆਂ ਨੂੰ ਖਤਰਾ ਨਹੀਂ ਸੀ। ਜਿਹੜੇ 3 ਬੰਦੇ ਵੈਨ ਦੇ ਵਿੱਚ ਸੀ, ਉਹਨਾਂ ਨੇ ਵੀ ਵਿਟਨੈਸ ਕੀਤਾ ਫੇਟਲ ਸ਼ੂਟਿੰਗ ਡਰਾਈਵਰ ਦੀ, ਲੋਰੈਂਜ਼ੋ ਸਲਗਾਡੋ ਤੇ ਬਾਈ ਇਮੀਗ੍ਰੇਸ਼ਨ ਆਫਿਸਰ ਇਨ ਹੋਸਟਨ ਦੇ ਵਿੱਚ ਇਹ ਵਾਪਰਿਆ ਸੀਗਾ। ਪੈਸੇਂਜਰ ਵਿੰਡੋ ਦੇ ਥਰੂ ਗੋਲੀ ਮਾਰ ਕੇ ਉਹਨੂੰ ਜਿਹੜਾ ਮਾਰਿਆ ਗਿਆ ਸੀ। ਸੋ ਇਹ ਕਨਫਰਮ ਕੀਤਾ ਗਿਆ ਕਿ ਕਿਸੇ ਵੀ ਪੁਆਇੰਟ ਦੇ ਉੱਤੇ ਆਈਸ ਦੇ ਏਜੰਟ ਨੂੰ ਡਾਇਰੈਕਟਲੀ ਕਿਸੇ ਤਰ੍ਹਾਂ ਦਾ ਖਤਰਾ ਨਹੀਂ ਸੀਗਾ, ਪਰ ਫਿਰ ਸਟਿਲ ਉਹਨਾਂ ਨੇ ਗੋਲੀਆਂ ਮਾਰ ਕੇ ਇਸ ਇਮੀਗ੍ਰੈਂਟ ਨੂੰ ਮਾਰ ਦਿੱਤਾ। ਸੋ ਇਹ ਹੁਣ ਬਹੁਤ ਵੱਡਾ ਜਿਹੜਾ ਇਸ਼ੂ ਇਸ ਟਾਈਮ ਦੇ ਉੱਤੇ ਬਣ ਗਿਆ ਹੈਗਾ ਜੀ। ਆਈਸ ਵਾਲਿਆਂ ਦਾ ਇਹ ਕਹਿਣਾ ਆ, ਜਿਹਦੇ ਬਾਰੇ ਉਹਨਾਂ ਨੇ ਕੋਈ ਐਵੀਡੈਂਸ ਨਾਲ ਰਿਲੀਜ਼ ਤਾਂ ਨਹੀਂ ਕੀਤਾ ਆਪਣੀ ਜਿਹੜੀ ਅਫਸਰ ਦੀ ਸਟੋਰੀ ਨੂੰ ਲੈ ਕੇ। ਅਫਸਰ ਦਾ ਉਸ ਦਾ ਕਹਿਣਾ ਸੀ ਜਿਹਨੇ ਗੋਲੀਆਂ ਚਲਾਈਆਂ, ਉਹ ਕਹਿੰਦੇ ਵੀ ਜਿਹੜਾ ਸਲਗਾਡੋ ਆ ਉਸਨੇ ਉਹਨਾਂ ਦੀਆਂ ਕਮਾਂਡਸ ਆ ਉਹਨਾਂ ਨੂੰ ਇਗਨੋਰ ਕੀਤਾ ਤੇ ਆਪਣੀ ਗੱਡੀ ਆਈਸ ਦੇ ਵਹੀਕਲ ਦੇ ਵਿੱਚ ਜਿਹੜੀ ਮਾਰੀ। ਤੇ ਕਹਿੰਦੇ ਵੀ ਅਫਸਰ ਨੇ ਸੈਲਫ ਡਿਫੈਂਸ ਦੇ ਵਿੱਚ ਇਹ ਗੋਲੀਆਂ ਚਲਾਈਆਂ ਸੀ। ਤੇ ਜਿਹੜੇ ਚਸ਼ਮਦੀਦ ਗਵਾਹ ਆ ਉਹ ਇਸ ਤਰੀਕੇ ਦੀ ਸਟੋਰੀ ਨਹੀਂ ਜਿਹੜੀ ਉਹ ਦੱਸ ਰਹੇ, ਉਹ ਟੋਟਲੀ ਡਿਫਰੈਂਟ ਜਿਹੜੀ ਉਹ ਗੱਲ ਦੱਸ ਰਹੇ ਹੈਗੇ ਆ। ਟੈਕਸਸ ਦੇ ਰਿਪਰੈਜ਼ੈਂਟੇਟਿਵ ਸਿਲਵੀਆ ਗਾਰਸੀਆ, ਜਿਹੜੇ ਉਸ ਡਿਸਟ੍ਰਿਕਟ ਦੇ ਵਿੱਚ ਆ, ਹਿਊਸਟਨ ਦੇ ਵਿੱਚ ਪੈਂਦੀ ਆ, ਆਈ ਥਿੰਕ ਹੈਰਿਸ ਕਾਊਂਟੀ ਦਾ ਇਹ ਨੇਬਰਹੁੱਡ ਹੈਗਾ ਆ ਜਿੱਥੇ ਸ਼ੂਟਿੰਗ ਵਾਪਰੀ ਆ। ਉਹਨਾਂ ਨੇ ਕਿਹਾ ਵੀ ਜਿਹੜੇ ਐਕਟਿੰਗ ਡਾਇਰੈਕਟਰ ਆ ਆਈਸ ਦੇ, ਉਹਨਾਂ ਨੇ ਅਫਸਰਸ ਨੂੰ ਜਿਹੜਾ ਉਹ ਕਿਹਾ ਸੀਗਾ ਵੀ ਉਹਨਾਂ ਨੂੰ ਲੱਗਦਾ ਵੀ ਵੈਨ ਦੇ ਵਿੱਚ ਕੋਈ ਅਜਿਹਾ ਬੰਦਾ ਆ ਤੇ ਜਿਸ ਦਾ ਫਾਈਨਲ ਆਰਡਰ ਆਫ ਰਿਮੂਵਲ ਲੱਗਾ ਆ ਤੇ ਨਾਮ ਵੀ ਸੇਮ ਨਹੀਂ ਸੀਗਾ ਉਸ ਸਲਗਾਡੋ ਦਾ, ਜਿਸ ਨੂੰ ਬਾਅਦ ਦੇ ਵਿੱਚ ਗੋਲੀਆਂ ਦਾ ਸ਼ਿਕਾਰ ਹੋਣਾ ਜਿਹੜਾ ਉਹ ਪਿਆ ਆ। ਸੋ ਕਹਿੰਦੇ ਵੀ ਸਾਨੂੰ ਟਿਪ ਮਿਲੀ ਸੀਗੀ ਲਾ ਐਨਫੋਰਸਮੈਂਟ ਪਾਰਟਨਰਸ ਦੇ ਨਾਲ, ਤੇ ਅਫਸਰ ਜਿਹੜੇ ਆ ਉਹ ਸਰਵੇਲੈਂਸ ਕੰਡਕਟ ਕਰ ਰਹੇ ਸੀਗੇ ਟਾਰਗੇਟ ਐਡਰੈਸ ਦੇ ਉੱਤੇ, ਤੇ ਜਿਸ ਤੋਂ ਬਾਅਦ ਦੇ ਵਿੱਚ ਉਹਨਾਂ ਨੇ ਉਸ ਪ੍ਰਾਪਰਟੀ ਦੇ ਉੱਤੇ 2 ਜਿਹੜੀਆਂ ਵਾਈਟ ਵੈਨਸ ਦੇਖੀਆਂ ਸੀਗੀਆਂ। ਸੋ ਉਸ ਦਿਨ ਇਹ ਸਾਰਾ ਕੁਛ ਜਿਹੜਾ ਇਸ ਤਰੀਕੇ ਦੇ ਨਾਲ ਵਾਪਰਿਆ। ਹੁਣ ਇਹ ਨਹੀਂ ਪਤਾ ਵੀ ਕੀ ਇਵੈਂਚੁਅਲੀ ਜਿਹੜੇ ਉਹ ਕਾਰਨ ਪੂਰੇ ਬਣੇ ਆ, ਪਰ ਸੋ ਫਾਰ ਜਿਹੜੇ ਰਿਪੋਰਟਸ ਆ ਰਹੀਆਂ ਆ ਉੱਥੋਂ ਇੱਦਾਂ ਜਿਹੜਾ ਉਹ ਲੱਗ ਰਿਹਾ। ਵੀ ਹੈਵ ਟੂ ਵੇਟ ਐਂਡ ਵਾਚ ਪੂਰੀ ਜਿਹੜੀ ਗੱਲ ਆ, ਕਿਉਂਕਿ ਵੱਡਾ ਸਵਾਲ ਇਹ ਆ ਵੀ ਉਹ ਤਾਂ ਦੇਖੋ ਆਈਸ ਦੇ ਏਜੰਟਸ ਨੂੰ ਕਿਹਾ ਗਿਆ ਹੋਇਆ ਸੀਗਾ ਵੀ ਤੁਸੀਂ ਆਪਣੇ ਕੈਮਰੇ ਲਾ ਕੇ ਰੱਖਣੇ ਆ ਤੇ ਔਨ ਰੱਖਣੇ ਆ, ਪਰ ਇਸ ਮਾਮਲੇ ਦੇ ਵਿੱਚ ਇਹ ਪਤਾ ਲੱਗ ਰਿਹਾ ਆ ਵੀ ਜਿਹੜੇ ਆਈਸ ਦੇ ਏਜੰਟਸ ਆ ਉਹਨਾਂ ਦੁਆਰਾ ਜਿਹੜੇ ਆਪਣੇ ਕੈਮਰੇ ਆ ਉਹ ਸ਼ਾਇਦ ਔਨ ਨਹੀਂ ਸੀ ਕੀਤੇ ਹੋਏ, ਇਸੇ ਲਈ ਸੋ ਫਾਰ ਇਹਦੀ ਕੋਈ ਬੜੀ ਵੀਡੀਓ ਜਿਹੜੀ ਆ ਉਹ ਸਾਹਮਣੇ ਨਹੀਂ ਆਈ ਹੈਗੀ। ਸੋ ਹੁਣ ਤੱਕ ਜਿਹੜਾ ਸਲਗਾਡੋ ਅਰੂਹੋ ਆ ਇਹ 8ਵਾਂ ਜਿਹੜਾ ਉਹ ਬੰਦਾ ਬਣਿਆ ਆ ਜਦੋਂ ਤੋਂ ਇਮੀਗ੍ਰੇਸ਼ਨ ਐਨਫੋਰਸਮੈਂਟ ਕੈਂਪੇਨ ਕਾਫੀ ਸਟਰੋਂਗਲੀ ਅਮਰੀਕਾ ਦੇ ਵਿੱਚ ਟਰੰਪ ਹੋਣਾ ਦੇ ਦੂਜੇ ਕਾਰਜਕਾਲ ਦੇ ਵਿੱਚ ਸ਼ੁਰੂ ਜਿਹੜੀ ਉਹ ਹੋਈ ਆ। ਅਜੇ ਤੱਕ ਕੋਈ ਵੀ ਇਮੀਗ੍ਰੇਸ਼ਨ ਅਫਸਰ ਇਹਨਾਂ ਕਿਲਿੰਗਸ ਦੇ ਲਈ ਉਹਨਾਂ ਨੂੰ ਚਾਰਜ
ਨਹੀਂ ਕੀਤਾ ਗਿਆ ਹੈਗਾ। ਬਹੁਤ ਵਾਰੀ ਜਿਹੜੇ ਫੈਡਰਲ ਅਫਸਰ ਜੋ ਅਕਾਊਂਟ ਦੱਸਦੇ ਆ ਉਹਨਾਂ ਦੇ ਨਾਲੋਂ ਵੱਖਰੀ ਜਿਹੜੀ ਗੱਲ ਆ ਉਹ ਅਸਲੀਅਤ ਦੇ ਵਿੱਚ ਸਾਹਮਣੇ ਆ ਰਹੀ ਹੁੰਦੀ ਆ। ਜੀ ਬਿਲਕੁਲ। ਅਗਲੀ ਖਬਰ ਵੱਲ ਚੱਲੀਏ ਤੇ ਸੈਕਰਾਮੈਂਟੋ ਤੋਂ ਆ ਰਹੀ ਹੈ, ਜਿੱਥੇ ਇੱਕ ਬੰਦੇ ਨੂੰ ਡੋਮੈਸਟਿਕ ਵਾਇਲੈਂਸ ਦੇ ਚੱਕਰ ਦੇ ਅੰਡਰ ਆਪਣੇ ਪੁਲਿਸ ਨੇ ਕਬਜ਼ੇ ਦੇ ਵਿੱਚ ਲਿਆ ਹੈਗਾ। ਡਿਪਟੀਜ਼ ਨੇ ਕਿਹਾ ਵੀ ਐਡੀਸਨ ਐਵਨਿਊ ਦੇ ਉੱਤੇ ਤੇ ਵਾਲਵੇ ਦੇ ਉੱਤੇ ਇੱਕ ਸੈਕਰਾਮੈਂਟੋ ਕਾਉਂਟੀ ਦੇ ਸ਼ੈਰਿਫ ਆਫਿਸ ਵਾਲੇ ਉੱਥੇ ਪਹੁੰਚੇ। ਅੱਜ ਸਵੇਰ ਦੀ ਗੱਲ ਆ, 6:30 ਵਜੇ ਦੇ ਕਰੀਬ। ਤੇ ਉੱਥੇ ਉਹ ਕੁੱਟਮਾਰ ਵਾਲਾ ਜਿਹੜਾ ਮਸਲਾ ਸੀਗਾ ਤੇ ਬੰਦੇ ਨੂੰ ਜਿਹੜਾ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ ਕਿਸੇ ਇਨਸੀਡੈਂਟ ਤੋਂ ਬਿਨਾਂ। ਸੋ ਇਹ ਨਹੀਂ ਦੱਸਿਆ ਗਿਆ ਵੀ ਜਿਹੜਾ ਪਰਸਨ ਜਿਹਨੂੰ ਕਬਜ਼ੇ 'ਚ ਲਿਆ ਗਿਆ ਉਹ ਅਡਲਟ ਆ ਜਾਂ ਜੁਵੈਨਲ ਹੈਗਾ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਗੱਲ ਕਰਦੇ ਜਾਈਏ, ਆਈਡਾਹੋ ਦਾ ਬੰਦਾ ਜੋ ਕਿ ਕੈਲੀਫੋਰਨੀਆ ਦੇ ਵਿੱਚ ਸੀ, ਉਸ ਨੂੰ ਕੈਲੀਫੋਰਨੀਆ ਦੇ ਵਿੱਚ ਇੱਕ ਜਿਹੜਾ ਰੈਟਲ ਸਨੇਕ ਆ ਉਸ ਨੇ 2 ਵਾਰੀ ਵੱਢ ਲਿਆ। ਜ਼ਹਿਰ ਉਸ ਦੇ ਵਿੱਚ ਫੈਲਦਾ ਜਿਹੜਾ ਉਹ ਜਾ ਰਿਹਾ ਸੀ। ਕਹਿੰਦੇ ਮਸਾਂ ਹੀ ਇਹ ਹੁਣ ਬੰਦਾ ਬਚਿਆ ਹੈਗਾ ਆ। 26 ਮਈ ਦੀ ਇਹ ਖੌਫਨਾਕ ਮੰਜ਼ਰ ਔਰੋਵਿਲ ਬਿਊਟ ਕਾਉਂਟੀ ਦੇ ਵਿੱਚ ਇਹ ਵਾਪਰੀ ਆ। ਉਹਦੇ ਵਿੱਚ ਕਹਿੰਦੇ ਵੀ ਆਈਡਾਹੋ ਦਾ ਬੰਦਾ ਜੋ ਕਿ ਆਪਣੇ ਪਰਿਵਾਰ ਨੂੰ ਉੱਥੇ ਨਦਰਨ ਕੈਲੀਫੋਰਨੀਆ ਦੇ ਵਿੱਚ ਮਿਲਣ ਲਈ ਆਇਆ ਸੀ, 2 ਰੈਟਲ ਸਨੇਕ ਬਾਈਟਸ ਜਿਹੜੀਆਂ ਵਾਪਰੀਆਂ। ਕਹਿੰਦੇ ਵੀ ਵੇਨ ਦੇ ਵਿੱਚ ਬਹੁਤ ਡੀਪਲੀ ਜਿਹੜੀਆਂ ਗਈਆਂ। ਕਹਿੰਦੇ ਵੀ ਉਹਨੇ ਭੱਜ ਕੇ ਆਪਣੀ ਵਾਈਫ ਨੂੰ ਦੱਸਿਆ। ਕਹਿੰਦਾ ਪਹਿਲਾਂ ਤਾਂ ਉਹਦੀ ਵਾਈਫ ਨੂੰ ਲੱਗਾ ਵੀ ਇਹ ਮਜ਼ਾਕ ਜਿਹੜਾ ਉਹ ਕਰ ਰਿਹਾ ਹੈਗਾ ਆ, ਪਰ ਝੱਟ ਦੇਣੀ ਫਿਰ ਉਹ ਦੇਖਿਆ ਵੀ ਉਹ ਤਾਂ ਨਮ ਹੋਣਾ ਜਿਹੜਾ ਉਹ ਸ਼ੁਰੂ ਹੋ ਗਿਆ। ਔਰੋਵਿਲ ਹਸਪਤਾਲ ਦੇ ਵਿੱਚ ਉਹਦੀ ਵਾਈਫ ਨੇ ਸਮੇਂ ਰਹਿੰਦੇ ਹੋਏ ਉਸ ਨੂੰ ਪਹੁੰਚਾ ਦਿੱਤਾ, ਜਿੱਥੇ ਉਸ ਨੂੰ 54 ਐਂਟੀ ਵੈਨਮ ਡੋਜ਼ਿਸ ਜਿਹੜੀਆਂ ਉਹ ਲਾਈਆਂ ਗਈਆਂ, ਜਿਸ ਕਰਕੇ ਉਸ ਦਾ ਬਾਲ ਬਚਾ ਜਿਹੜਾ ਉਹ ਹੋਇਆ ਹੈਗਾ ਆ। ਸੋ ਹੁਣ ਹੌਲੀ ਹੌਲੀ ਉਸ ਤੋਂ ਰਿਕਵਰ ਜਿਹੜਾ ਉਹ ਕਰ ਰਿਹਾ ਹੈਗਾ। ਕਹਿੰਦੇ ਵੀ ਉਹ ਆਪ ਦੱਸ ਰਿਹਾ ਆ, ਜਿਹੜਾ ਕ੍ਰਿਸ ਹੌਵਾਰਥ ਉਸ ਦਾ ਨਾਮ ਆ, ਉਹ ਆਪ ਕਹਿੰਦਾ ਜਿਹੜਾ ਉਹ ਦੱਸਦਾ ਹੈ। ਕਹਿੰਦੇ ਵੀ ਪਹਿਲੀ ਜਿਹੜੀ ਐਂਟੀ ਵੈਨਮ ਡੋਜ਼ ਆ ਉਸ ਨੂੰ ਸੱਪ ਦੇ ਕੱਟੇ ਜਾਣ ਤੋਂ 1 ਘੰਟੇ ਬਾਅਦ ਜਿਹੜੀ ਉਹ ਮਿਲੀ। ਤੇ ਕਹਿੰਦੇ ਵੀ ਉਹ ਤਾਂ ਫਿਰ ਇਦਾਂ ਸੀਗਾ ਵੀ ਜਿਹੜਾ ਉਹਦਾ ਆਰਡੀਅਲ ਆ ਜਿਸ ਦੇ ਵਿੱਚੋਂ ਲੰਘ ਰਿਹਾ ਸੀ ਉਸ ਦੀ ਸ਼ੁਰੂਆਤ ਹੀ ਹੋਈ ਹੁੰਦੀ ਆ। ਸੋ ਜਿਹੜਾ ਰੈਟਲ ਸਨੇਕ ਦਾ ਜ਼ਹਿਰ ਆ ਉਹ ਤੁਹਾਡੇ ਖੂਨ ਨੂੰ ਸੰਘਣਾ ਜਿਹੜਾ ਉਹ ਕਰ ਦਿੰਦਾ ਆ। ਜਦੋਂ ਖੂਨ ਫਲੋ ਨਹੀਂ ਹੋਊਗਾ, ਰੁਕ ਜਾਊਗਾ, ਤਾਂ ਫਿਰ ਕਹਿੰਦੇ ਵੀ ਉਸ ਲਿਵਿੰਗ ਜਿਹੜੀ ਚੀਜ਼ ਆ ਉਸ ਦੀ ਮੌਤ ਹੋ ਜਾਂਦੀ ਹੁੰਦੀ ਆ। ਸੋ ਮਸਾਂ ਹੀ ਕਹਿੰਦੇ ਵੀ ਇਸ ਦਾ ਬਾਲ ਜਿਹੜਾ ਉਹ ਬਚਾ ਹੋਇਆ। ਇਹ ਤਾਂ ਚੰਗੀ ਗੱਲ ਆ ਹਰਜੋਤ ਸਿੰਘ ਜੀ ਵੀ ਔਰੋਵਿਲ ਹਸਪਤਾਲ ਵਾਲਿਆਂ ਨੇ ਇਸ ਦਾ ਤੁਰੰਤ ਇਲਾਜ ਜਿਹੜਾ ਉਹ ਕੀਤਾ। ਬਾਅਦ ਦੇ ਵਿੱਚ ਜਦ ਉਹਨਾਂ ਤੋਂ ਪੂਰੀ ਤਰ੍ਹਾਂ ਕਾਬੂ ਨਹੀਂ ਸੀ ਆਇਆ ਤਾਂ ਉਸ ਨੂੰ 에ਅਰਲਿਫਟ ਕਰਕੇ ਸਟੈਨਫੋਰਡ ਹਸਪਤਾਲ ਦੇ ਵਿੱਚ ਪਹੁੰਚਾਇਆ ਗਿਆ, ਜੋ ਕਿ ਉਸ ਹਸਪਤਾਲ ਤੋਂ ਤਕਰੀਬਨ 200 ਮੀਲ ਦੂਰ ਸੀ। ਤੇ ਉਸ ਨੂੰ ਹੋਰ ਐਂਟੀ ਵੈਨਮ ਦੇ ਸ਼ਾਟਸ ਜਿਹੜੇ ਆ ਉਹ ਦਿੱਤੇ ਗਏ ਆ। 12 ਦਿਨ ਤੱਕ ਉਹ ਹਸਪਤਾਲ ਦੇ ਵਿੱਚ ਇੰਟੈਂਸਿਵ ਕੇਅਰ ਯੂਨਿਟ ਦੇ ਵਿੱਚ ਉਹ ਰਿਹਾ। 54 ਡੋਜ਼ਿਸ ਲੱਗਣ ਤੋਂ ਬਾਅਦ ਚ ਉਹ ਹੁਣ ਜਿਹੜਾ ਆ ਉਹ ਉਸ ਦਾ ਬਚਾਅ ਹੋਇਆ ਆ। ਇਸ ਸਾਲ ਜੇ ਦੱਸਿਆ ਜਾਵੇ ਤਾਂ ਕੈਲੀਫੋਰਨੀਆ ਦੇ ਵਿੱਚ ਬਹੁਤ ਜ਼ਿਆਦਾ ਜਿਹੜੇ ਰੈਟਲ ਸਨੇਕ ਬਾਈਟਸ ਆ ਉਹਨਾਂ ਦਾ ਪਤਾ ਜਿਹੜਾ ਉਹ ਲੱਗ ਰਿਹਾ ਆ। 3 ਜਾਣਿਆਂ ਦੀ ਆਲਰੇਡੀ ਰੈਟਲ ਸਨੇਕ ਦੇ ਕੱਟਣ ਦੇ ਕਰਕੇ, ਡੰਗਣ ਦੇ ਕਰਕੇ ਉਹਨਾਂ ਦੀ ਮੌਤ ਹੋ ਚੁੱਕੀ ਆ। ਐਜ਼ ਮਚ ਐਜ਼ 250 ਜਿਹੜੇ ਲੋਕਾਂ ਨੂੰ ਸੱਪਾਂ ਨੇ ਕਹਿੰਦੇ ਵੀ 250 ਜਿਹੜੀਆਂ ਬਾਈਟਸ ਆ ਉਹ ਰਿਪੋਰਟ ਹੋ ਚੁੱਕੀਆਂ ਅਰਲੀ ਜੁਲਾਈ ਦੇ ਵਿੱਚ। ਸੋ ਕਹਿੰਦੇ ਵੀ ਰੀਜ਼ਨ ਜਿਹੜਾ ਸਰਜ ਦਾ ਇਹ ਪਤਾ ਜਿਹੜਾ ਉਹ ਲੱਗ ਰਿਹਾ ਵੀ ਕਹਿੰਦੇ ਵੀ ਮਾਰਚ ਦੇ ਵਿੱਚ ਜਿਹੜੀ ਹੀਟ ਵੇਵ ਆਈ ਆ ਉਸ ਦੇ ਨਾਲ ਰੈਟਲ ਸਨੇਕ ਐਕਟੀਵਿਟੀ ਬਹੁਤ ਜ਼ਿਆਦਾ ਇਨਕਰੀਜ਼ ਹੋ ਚੁੱਕੀ ਆ। ਸੋ ਜਦੋਂ ਤੁਸੀਂ ਕਿਤੇ ਵੀ ਬਾਹਰ ਜਾਂਦੇ ਆ ਜਾਂ ਹਾਈਕਿੰਗ ਕਰਨ ਦੇ ਲਈ ਵੀ ਜਾਂਦੇ ਆ, ਈਵਨ ਤੁਸੀਂ ਜਿਹੜੀ ਉਹ ਕੈਂਪਿੰਗ ਕਰਨ ਦੇ ਲਈ ਜਾਂਦੇ ਆ, ਤਾਂ ਆਪਣੇ ਚੁਗਿਰਦੇ ਨੂੰ ਆਲੇ ਦੁਆਲੇ ਧਿਆਨ ਦੇ ਨਾਲ ਰੱਖੋ। ਖਾਸ ਕਰਕੇ ਆਪਣੇ ਬੈਕਯਾਰਡ, ਫਰੰਟ ਯਾਰਡ ਦੇ ਵਿੱਚ ਜਾਂ ਆਲੇ ਦੁਆਲੇ ਤੁਹਾਡੇ ਘਰ ਦੇ ਜੇ ਕੋਈ ਉੱਚਾ ਲੰਬਾ ਘਾਹ ਹੋਇਆ ਪਿਆ ਆ ਤਾਂ ਉਸ ਨੂੰ ਵੱਢ ਕੇ ਜਿਹੜਾ ਉਹ ਰੱਖੋ। ਐਟਲੀਸਟ ਤੁਹਾਨੂੰ ਪਤਾ ਲੱਗੂਗਾ ਵੀ ਇਹ ਕੀ ਕਿੱਥੇ ਜੇ ਕੋਈ ਸਨੇਕ ਹੈਗਾ ਆ ਤਾਂ ਉਸ ਤੋਂ ਜਿਹੜਾ ਉਹ ਬਚਾਅ ਹੋ ਸਕੇ। ਸੋ ਹਰ ਵਾਰੀ ਜਿਹੜਾ ਲੋਕਾਂ ਦਾ ਬਚਾਅ ਨਹੀਂ ਹੁੰਦਾ, ਬਹੁਤ ਵਾਰੀ ਜਿਹੜਾ ਉਹ ਇਹ ਕੰਮ ਡੈਡਲੀ ਵੀ ਬਣ ਜਾਂਦਾ ਹੈ। ਅਗਲੀ ਖਬਰ ਬੇਕਰਸਫੀਲਡ ਕਰਨ ਕਾਉਂਟੀ ਤੋਂ ਆ ਰਹੀ ਹੈ, ਜਿੱਥੇ ਕਿ ਕਰਨ ਹਸਪੀਟਲ ਚੋਂ 79 ਲੋਕਾਂ ਨੂੰ ਲੇ ਆਫ ਦੇ ਨੋਟਿਸ ਦਿੱਤੇ ਗਏ ਆ। ਹਾਲਾਂਕਿ ਹੈਲਥ ਕੇਅਰ ਦੇ ਵਿੱਚ ਕਾਫੀ ਸ਼ਿਫਟ ਹੋ ਰਿਹਾ।
ਲੋਕ ਏਜਡ ਹੋ ਰਹੇ ਆ, ਬਜ਼ੁਰਗ ਹੋ ਰਹੇ ਆ, ਤੇ ਜਿੱਥੇ ਮੈਡੀਕਲ ਦੀ ਬਹੁਤ ਜ਼ਿਆਦਾ ਜ਼ਰੂਰਤ ਹੈਗੀ ਆ। ਡਿਗਨਿਟੀ ਹੈਲਥ ਨੇ ਇਹ ਕਿਹਾ ਵੀ ਉਹਨਾਂ ਨੇ 57 ਵਰਕਰ, ਜਿਹਦੇ ਵਿੱਚੋਂ 33 ਨਰਸਿਸ ਆ, ਉਹ ਬੇਕਰਸਫੀਲਡ ਮੈਮੋਰੀਅਲ ਜਿਹੜਾ ਹਸਪੀਟਲ ਆ ਉੱਥੋਂ ਸਤੰਬਰ ਤੱਕ ਉਹਨਾਂ ਦੀ ਛੁੱਟੀ ਕਰ ਦਿੱਤੀ ਜਾਊਗੀ। ਇਸੇ ਤਰ੍ਹਾਂ ਐਡਵੈਂਟਿਸ ਹੈਲਥ, ਉਹਨਾਂ ਨੇ ਪਿਛਲੇ ਹਫ਼ਤੇ ਦੱਸਿਆ ਸੀ ਵੀ ਉਹ 125 ਵਰਕਰਸ, ਜਿਨ੍ਹਾਂ ਚੋਂ 20 ਵਰਕਰ ਉਹਨਾਂ ਦੇ ਕਰਨ ਕਾਉਂਟੀ 'ਚ ਆ, ਉਹ ਉਹਨਾਂ ਨੂੰ ਲੇ ਆਫ ਕਰਨ ਜਾ ਰਹੇ ਹੈਗੇ ਆ। ਸੋ ਹੈਲਥ ਇੰਡਸਟਰੀ ਦੇ ਵਿੱਚ ਹੈਲਥ ਇੰਸ਼ੋਰੈਂਸ ਨੂੰ ਲੈ ਕੇ ਬਹੁਤ ਚੇਂਜਸ ਆ ਰਹੀਆਂ, ਜਿਹਦੇ ਕਰਕੇ ਜਿਹੜੇ ਹਸਪਤਾਲ ਆ ਉਹ ਆਪਣਾ ਖਰਚਾ ਵੀ ਘਟਾ ਰਹੇ ਹੈਗੇ ਆ। ਬਹੁਤ ਸਾਰੇ ਲੋਕ ਡ੍ਰੌਪ ਵੀ ਕਰ ਰਹੇ ਇੰਸ਼ੋਰੈਂਸ, ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਬਸਿਡੀ ਆ ਉਹ ਜਾਂ ਤਾਂ ਬਹੁਤ ਘੱਟ ਜਾਣੀ ਆ, ਜਾਂ ਉਹ ਇੱਕ ਤਰ੍ਹਾਂ ਦੇ ਨਾਲ ਖਤਮ ਹੀ ਹੋ ਜਾਣੀ ਹੈਗੀ ਆ। 2 ਮਿਲੀਅਨ ਕੈਲੀਫੋਰਨੀਅਨਸ ਹੈਲਥ ਕੇਅਰ ਨੂੰ ਲੂਜ਼ ਕਰੂਗੇ ਬਾਈ 2030। ਸੋ ਸਨ 2030 ਤਾਈਂ 20 ਲੱਖ ਬੰਦਾ ਜਿਹੜਾ ਆ ਕੈਲੀਫੋਰਨੀਆ 'ਚ ਬਿਨਾਂ ਇੰਸ਼ੋਰੈਂਸ ਤੋਂ ਹੋਊਗਾ। ਕਿਉਂਕਿ ਮੈਡੀਕੇਡ ਜਾਂ ਮੈਡੀਕਲ ਹੈਲਪ ਜਿਹੜੀ ਆ, ਫੈਡਰਲ ਟੈਕਸ ਕ੍ਰੈਡਿਟਸ ਆ, ਉਹਨਾਂ 'ਚ ਬਹੁਤ ਵੱਡਾ ਜਿਹੜਾ ਕੱਟ ਆ ਉਹ ਟਰੰਪ ਐਡਮਿਨਿਸਟ੍ਰੇਸ਼ਨ ਵੱਲੋਂ ਕਰ ਦਿੱਤਾ ਗਿਆ ਹੈਗਾ ਆ। ਸੋ ਇਸ ਕਰਕੇ ਜਿਹੜੇ ਹਸਪਤਾਲਸ ਵੀ ਆ ਉਹ ਵੀ ਲੇ ਆਫ ਉਹਨਾਂ ਨੇ ਸ਼ੁਰੂ ਕਰ ਦਿੱਤੀ ਆ। ਅਗਲੀ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਟੈਂਪਰੇਰੀ ਪ੍ਰੋਟੈਕਟਿਡ ਸਟੇਟਸ ਮੁੱਕਣ ਵਾਲਾ ਸੀਗਾ ਹੇਤੀ ਦੇ ਜਿਹੜੇ ਉਹਨਾਂ ਲੋਕਾਂ ਦਾ ਜਿਹੜੇ ਇੱਥੇ ਲੀਗਲੀ ਅਮਰੀਕਾ 'ਚ ਰਹਿ ਰਹੇ ਸੀਗੇ TPS ਦੇ ਅੰਡਰ। ਕੁਛ ਘੰਟੇ ਹੀ ਰਹਿ ਗਏ ਸੀਗੇ ਇਹਨਾਂ ਦੇ ਜਿਹੜੀਆਂ ਵਰਕ ਪਰਮਿਸ਼ਨ ਮੁੱਕਣ ਨੂੰ, ਪਰ ਅਖੀਰਲੇ ਆਵਰ ਦੇ ਵਿੱਚ US ਨੇ ਕੁਛ ਦਿਨਾਂ ਦੀ ਹੋਰ ਮੋਹਲਤ ਹੇਤੀ ਦੇ ਜਿਹੜੇ ਇਹ ਟੈਂਪਰੇਰੀ ਪ੍ਰੋਟੈਕਟਿਡ ਜਿਹੜੇ ਸਟੇਟਸ ਵਾਲਿਆਂ ਨੂੰ ਦੇ ਦਿੱਤੀ ਆ। ਸੋ ਐਕਸਪਾਇਰ ਹੋਣ ਤੋਂ ਕੁਝ ਘੰਟੇ ਪਹਿਲਾਂ ਹੀ ਉਹਨਾਂ ਨੂੰ ਐਕਸਟੈਂਡ ਕੀਤਾ ਗਿਆ। ਕਈ ਬਿਜ਼ਨੈਸਿਸ ਨੇ ਤਾਂ ਆਲਰੇਡੀ ਜਿਹੜੇ ਹੇਤੀ ਮੂਲ ਦੇ ਲੋਕ ਆ ਜੋ ਕੰਮ ਤੇ ਰੱਖੇ ਸੀ, ਉਹਨਾਂ ਨੂੰ ਟਰਮੀਨੇਟ ਕਰਨਾ, ਉਹਨਾਂ ਨੂੰ ਕੰਮ ਤੋਂ ਕੱਢਣਾ ਜਿਹੜਾ ਉਹ ਸ਼ੁਰੂ ਕਰ ਦਿੱਤਾ ਸੀ, ਕਿਉਂਕਿ ਉਹਨਾਂ ਦੇ ਵਰਕ ਪਰਮਿਸ਼ਨਸ ਆ, ਵਰਕ ਪਰਮਿਟ ਆ, ਉਹ ਐਕਸਪਾਇਰ ਹੋ ਰਹੇ ਸੀਗੇ। ਹੇਤੀ ਤੇ 6 ਹੋਰ ਮੁਲਕਾਂ ਦੇ ਜਿਹੜੇ ਵਸਨੀਕ ਜੋ TPS ਦੇ ਅੰਡਰ ਇੱਥੇ ਰਹਿ ਰਹੇ ਸੀਗੇ, ਉਹਨਾਂ ਨੂੰ ਹੁਣ ਕੁਝ ਦਿਨਾਂ ਦੀ ਹੋਰ ਮੋਹਲਤ ਮਿਲ ਚੁੱਕੀ ਹੈਗੀ ਆ। ਸੋ ਕਹਿੰਦੇ ਵੀ ਵਰਕ ਪਰਮਿਸ਼ਨ ਜਿਹੜੇ ਹੇਤੀ ਵਾਲੇ ਆ TPS ਦੇ ਅੰਡਰ, ਉਹਨਾਂ ਨੂੰ ਟੈਂਪਰੇਰੀ ਹਿਊਮੈਨੀਟੇਰੀਅਨ ਪ੍ਰੋਟੈਕਸ਼ਨ 24 ਜੁਲਾਈ ਤੱਕ ਦਿੱਤੀ ਗਈ ਆ। 2 ਹਫ਼ਤੇ ਦਾ ਵਕਫਾ ਉਹਨਾਂ ਨੂੰ ਹੁਣ ਦੇ ਦਿੱਤਾ ਗਿਆ ਆ। ਇਹਦੇ ਨਾਲ ਕਹਿੰਦੇ ਵੀ ਜਿਹੜੇ ਇਹਨਾਂ ਲੋਕਾਂ ਦੇ TPS ਐਕਸਪਾਇਰ ਕਰਨੇ ਸੀ ਜਾਂ ਕੈਂਸਲ ਕਰਨੇ ਸੀਗੇ, ਉਹਦੇ ਨਾਲ ਤਕਰੀਬਨ 1.3 ਮਿਲੀਅਨ ਇਮੀਗ੍ਰੈਂਟਸ, 13 ਲੱਖ ਜਿਹੜੇ ਇਮੀਗ੍ਰੈਂਟਸ ਆ, ਉਹਨਾਂ ਦੇ ਉੱਤੇ ਸਿੱਧਾ ਅਸਰ ਪੈਣਾ ਸੀ। ਬੀਤੇ ਦਿਨਾਂ ਦੇ ਵਿੱਚ ਪਿਛਲੇ ਮਹੀਨੇ 'ਚ ਸੁਪਰੀਮ ਕੋਰਟ ਨੇ ਰਾਸ਼ਟਰਪਤੀ ਟਰੰਪ ਤੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਹੱਕ ਦੇ ਵਿੱਚ ਫੈਸਲਾ ਸੁਣਾਇਆ ਸੀਗਾ ਵੀ ਉਹ ਜਿਹੜੇ ਹਿਊਮੈਨੀਟੇਰੀਅਨ ਪ੍ਰੋਟੈਕਸ਼ਨ TPS ਦੇ ਅੰਡਰ ਆ, ਉਹਨਾਂ ਨੂੰ ਰਿਜੈਕਟ ਕੈਂਸਲ ਜਿਹੜੇ ਉਹ ਕਰ ਸਕਦੇ ਹੈਗੇ ਆ। ਸਾਰੇ ਦੇ ਸਾਰੇ ਚਲੋ ਨਹੀਂ ਕੰਮ ਕਰਦੇ ਹੋਣਗੇ, ਪਰ ਮੈਜੋਰਟੀ 'ਚ ਜਿਹੜੇ ਲੋਕ ਇਦਾਂ ਦੇ ਹੁੰਦੇ ਆ, ਉਹ ਕੰਮਾਂ ਦੇ ਉੱਤੇ ਹੀ ਕਿਤੇ ਨਾ ਕਿਤੇ ਉਹ ਕਰਦੇ ਆ। ਸੋ ਕਹਿੰਦੇ ਵੀ ਨਰਸਿੰਗ ਹੋਮ, ਹਸਪਤਾਲ, ਸਕੂਲ, ਏਅਰਪੋਰਟਸ, ਹੋਰ ਕਈ ਥਾਵਾਂ ਦੇ ਉੱਤੇ ਕੰਮ ਜਿਹੜੇ ਉਹ ਇਹ ਕੰਮ ਕਰਦੇ ਸੀਗੇ, ਤੇ ਹੁਣ ਜਿਹੜੇ ਇੰਪਲੋਇਰ ਸੀ ਉਹ ਇਹਨਾਂ ਨੂੰ ਕੱਢ ਰਹੇ ਸੀ ਤੇ ਇਹਨਾਂ ਦੀ ਰਿਪਲੇਸਮੈਂਟ ਉਹ ਲੱਭ ਰਹੇ ਸੀਗੇ। ਤੇ ਪਰ ਕਹਿੰਦੇ ਵੀ ਇਹਨਾਂ ਨੂੰ ਹੁਣ 2 ਹਫ਼ਤੇ ਦੀ ਇੱਕ ਹਿਸਾਬ ਦੇ ਨਾਲ ਮੋਹਲਤ ਮਿਲ ਗਈ ਆ ਵੀ ਬੰਦੇ ਰਿਪਲੇਸ ਕਰਨ ਦਾ ਮੌਕਾ ਮਿਲੂਗਾ। ਪਰ ਇੱਥੇ ਇਹ ਨਾ ਜਿਹੜਾ ਉਹ ਕਹਿੰਦੇ ਵੀ ਸਮਝਿਆ ਜਾਵੇ ਵੀ ਇਹ ਐਕਸਟੈਂਸ਼ਨ ਜਿਹੜੀ ਉਹ ਮਿਲਦੀ ਰਹੂਗੀ ਤੇ ਆਪਾਂ ਇਵੈਂਚੁਅਲੀ ਜਿਹੜੇ ਆ ਇਹਨਾਂ ਸਾਰਿਆਂ ਨੂੰ ਇੱਥੋਂ ਕੱਢਣਾ ਹੀ ਹੈਗਾ ਆ। ਅਗਲੀ ਖਬਰ ਜੁਬਾ ਸਿਟੀ ਤੋਂ। ਜੁਬਾ ਸਿਟੀ 'ਚ ਇੱਕ ਸਰਕਸ ਆ ਰਹੀ ਆ, ਸੋ ਬੱਚਿਆਂ ਨੂੰ ਸਰਕਸ ਵਗੈਰਾ ਦਿਖਾ ਲਓ। ਮੈਰੀਅਨਾ ਫੈਮਿਲੀ ਕਹਿੰਦੇ 5 ਜਨਰੇਸ਼ਨਾਂ ਤੋਂ ਇਹ ਪਰਫਾਰਮ ਕਰ ਰਹੀ ਆ। ਅੱਜ ਉਹ ਪਹੁੰਚ ਗਿਆ ਤੇ 14 ਜੁਲਾਈ ਤੱਕ ਰਹਿਣੀ ਆ। ਇੱਦਾਂ ਹੀ ਇੱਕ ਕੱਲ ਰਾਜਕਨਵੀਰ ਸਿੰਘ ਜੀ ਆਪਾਂ ਖਬਰ ਸਾਂਝੀ ਕੀਤੀ ਸੀ, ਜੁਬਾ ਸਿਟੀ 'ਚ 2 ਬਿਜ਼ਨੈਸਿਸ ਵਾਲੀ ਲੋਕੇਸ਼ਨ ਦੇ ਉੱਤੇ ਅੱਗ ਲੱਗ ਕੇ ਉਹਨਾਂ ਦਾ ਜਿਹੜਾ ਨੁਕਸਾਨ ਹੋਇਆ ਸੀ। ਇੱਕ ਨਿਊ ਦਿੱਲੀ ਪੈਲਸ, ਉਹਨਾਂ ਦੀ ਕੰਧ ਜਲ ਗਈ ਸੀ, ਤੇ ਇੱਦਾਂ ਹੀ ਉਹਨਾਂ ਦੇ ਨਾਲ ਜਿਹੜਾ ਬੱਚਿਆਂ ਦਾ ਕ੍ਰੀਏਟਿਵ ਕਿਡਸ ਪ੍ਰੀ ਸਕੂਲ ਆ, ਉਹ ਪਲੇਗਰਾਊਂਡ ਦੇ ਵਿੱਚ ਉਹ ਅੱਗ ਲੱਗੀ ਸੀਗੀ, ਪਰ ਉਹ ਬਿਜ਼ਨੈਸਿਸ ਖੁੱਲੇ ਆ। ਸੋ ਮੈਂ ਬੜਾ ਹੈਰਾਨ ਆ ਵੀ ਆਪਾਂ ਖਬਰ ਸਾਂਝੀ ਕੀਤੀ ਸੀ ਵੀ ਉਹਨਾਂ ਦੇ ਏਦਾਂ ਨੁਕਸਾਨ ਹੋਇਆ 2 ਬਿਜ਼ਨੈਸਿਸ ਦਾ, ਪਰ ਉਹ ਕਹਿੰਦੇ ਸਾਨੂੰ ਕਾਲਾਂ ਕੀਤੀਆਂ ਲੋਕਾਂ ਨੇ ਵੀ ਜੀ ਤੁਹਾਡਾ ਬਿਜ਼ਨਸ ਬੰਦ ਹੋ ਗਿਆ। ਸੋ ਤੁਸੀਂ ਸਪੋਰਟ ਤਾਂ ਕੀ ਕਰਨੀ ਆ ਵੀ ਜਿੱਥੇ ਬੰਦੇ ਦਾ ਨੁਕਸਾਨ ਹੋਇਆ, ਤੇ ਇਦਾਂ ਦੀਆਂ ਜਿਹੜੀਆਂ ਝੂਠੀਆਂ ਖਬਰਾਂ ਨਾ ਫੈਲਾਇਆ ਕਰੋ। ਸੋ ਆਪਾਂ ਪੰਜਾਬੀ ਰੇਡੀਓ USA ਵੱਲੋਂ ਵੀ ਬੇਨਤੀ ਕਰਦੇ ਹਾਂ ਭਾਈ, ਇੱਕ ਤਾਂ ਉਹਨਾਂ ਦੀ ਖਬਰਸਾਰ ਲਾਓ ਤੇ ਦੂਜਾ ਉਹਨਾਂ ਦਾ ਸਾਥ ਦਿਓ। ਬਿਜ਼ਨਸ ਦਾ ਸਮਾਂ ਉਹਨਾਂ ਤੋਂ ਥੋੜਾ ਸਮਾਨ ਖਰੀਦੋ, ਕਿਉਂਕਿ ਅਗਲਿਆਂ ਦਾ ਨੁਕਸਾਨ ਹੋਇਆ ਹੈ ਅੱਗ 'ਚ, ਪਰ ਬਿਜ਼ਨਸ ਪੂਰੇ ਖੁੱਲੇ ਹੈਗੇ ਆ। ਸੋ ਇਹ ਜਿਹੜਾ ਨਿਊ ਦਿੱਲੀ ਪੈਲਸ ਯੁਬਾ ਸਿਟੀ 'ਚ ਹੈਗਾ ਜੀ, ਸੋ ਬਿਜ਼ਨਸ ਬਿਲਕੁਲ ਓਪਨ ਹੈਗਾ ਆ। ਸੋ ਉਦਾਂ ਦੀ ਕੋਈ ਜਿਹੜੀ ਉਹ ਗੱਲ ਨਹੀਂ ਆ। ਸੋ ਨਿਊਜ਼ ਨੂੰ ਨਿਊਜ਼ ਦੇ ਤੌਰ ਤੇ ਜਿਹੜਾ ਲਿਆ ਕਰੋ।
ਇਹ ਵੀ ਚਲੋ ਚੰਗੀ ਗੱਲ ਆ ਵੀ ਤੁਸੀਂ ਧਿਆਨ ਨਾਲ ਜਿਹੜਾ ਸੁਣਦੇ ਹੈਗੇ, ਪਰ ਕਈ ਵਾਰੀ ਆਪਣੇ ਕੋਲੋਂ ਗੱਲ ਜਿਹੜੀ ਉਹ ਨਾਲ ਜਿਹੜੀ ਉਹ ਲੱਗ ਜਾਂਦੀ ਕਿਸੇ ਕੋਲੋਂ। ਸੋ ਉਹ ਬਿਜ਼ਨਸ ਓਨਰ ਉਦਾਂ ਵਿਚਾਰੇ ਘਬਰਾ ਜਾਂਦੇ, ਕਹਿੰਦੇ ਯਾਰ ਮਸਾਂ ਤਾਂ ਆਪਾਂ ਓਪਨ ਕਰਕੇ ਰੱਖੀਦਾ, ਸਾਰਾ ਕੁਝ ਕਰਦੇ ਆ। ਸੋ ਕੋਈ ਗੱਲ ਨਹੀਂ, ਇਦਾਂ ਦੀ ਕੋਈ ਚੱਕਰ ਨਹੀਂ ਆ, ਉਹ ਬਿਜ਼ਨਸ ਪੂਰੀ ਤਰ੍ਹਾਂ ਓਪਨ ਹੀ ਚੱਲ ਰਿਹਾ ਹੈਗਾ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਉਸ ਉੱਤੇ ਨਜ਼ਰ ਮਾਰਦੇ ਜਾਈਏ। 4th of ਜੁਲਾਈ ਤੋਂ ਬਾਅਦ ਇੱਕ ਜਿਹੜੇ ਨਦਰਨ ਕੈਲੀਫੋਰਨੀਆ ਦੇ ਬੀਚ ਦੇ ਉੱਤੇ ਇੱਕ ਬੰਦਾ ਸਫਾਈ ਜਿਹੜਾ ਉਹ ਕਰ ਰਿਹਾ ਸੀਗਾ, ਵੀ ਜਿਨ੍ਹਾਂ ਨੇ ਵੀ ਉੱਥੇ ਪਟਾਕੇ ਵਗੈਰਾ ਚਲਾਏ ਹੋਣਗੇ। ਕਹਿੰਦੇ ਵੀ ਉਹ ਸਫਾਈ ਕਰਦੇ ਕਰਦੇ ਉਸ ਬੰਦੇ ਦੇ ਹੱਥ ਦੇ ਵਿੱਚ ਇੱਕ ਐਕਸਪਲੋਸਿਵ ਚੀਜ਼ ਜਿਹੜੀ ਉਹ ਫਟ ਗਈ, ਜਿਸ ਕਰਕੇ ਉਸ ਬੰਦੇ ਦਾ ਹੱਥ ਹੀ ਨੁਕਸਾਨਿਆ ਜਿਹੜਾ ਉਹ ਗਿਆ ਹੈਗਾ ਆ। ਸੋ ਇਹ 4th of ਜੁਲਾਈ ਦੀ ਜਦ ਡੈਬਰੀ ਮਲਬਾ ਇੱਕ ਹਿਸਾਬ ਦੇ ਨਾਲ ਪਟਾਕਿਆਂ ਤੋਂ ਬਾਅਦ, ਫਾਇਰਵਰਕਸ ਤੋਂ ਬਾਅਦ ਕਲੀਨ ਅਪ ਕਰ ਰਹੇ ਸੀ, ਉਸ ਟਾਈਮ ਦੇ ਉੱਤੇ ਇਸ ਬੰਦੇ ਦੇ ਨਾਲ ਇਹ ਘਟਨਾ ਜਿਹੜੀ ਉਹ ਵਾਪਰੀ ਆ। ਸੋ ਕਹਿੰਦੇ ਵੀ ਬੀਚ ਦੀ ਸੈਂਡ ਦੇ ਵਿੱਚੋਂ ਜੋ ਕਿ ਪਾਣੀ ਦੇ ਨਜ਼ਦੀਕ ਸੀਗਾ, ਡੈਟੋਨੇਟਡ ਜਿਹੜੀਆਂ ਚੀਜ਼ਾਂ ਕਲੀਨ ਕਰ ਰਿਹਾ ਸੀਗਾ, ਪਰ ਲਾਈਫ ਚੇਂਜਿੰਗ ਐਮਰਜੈਂਸੀ ਦਾ ਉਸ ਬੰਦੇ ਨੂੰ ਜਿਹੜਾ ਉਹ ਸਾਹਮਣਾ ਕਰਨਾ ਪੈ ਗਿਆ। ਜੇਸਨ ਟਰਨਰ ਤੇ ਉਸਦੀ ਜਿਹੜੀ ਗਰਲਫ੍ਰੈਂਡ ਆ, ਉਹ ਪੁਆਇੰਟ ਸੇਂਟ ਜਾਰਜ ਬੀਚ ਡੈਲ ਨੋਟੇ ਕਾਉਂਟੀ ਦੇ ਵਿੱਚ ਉੱਥੇ ਫਾਇਰਵਰਕ ਰੈਮਨੈਂਟਸ ਆ, ਉਹਨਾਂ ਦੀ ਸਫਾਈ ਜਿਹੜਾ ਉਹ ਕਰ ਰਿਹਾ ਸੀ। ਕਹਿੰਦੇ ਵੀ ਉਹ ਹੈਲਪ ਕਰ ਰਿਹਾ ਸੀਗਾ ਬੀਚ ਨੂੰ ਕਲੀਨ ਅਪ ਕਰਨ ਦੇ ਲਈ। ਸੋ ਉਹਦੀ ਹੁਣ ਡਾਟਰ ਜਿਹੜੀ ਐਸ਼ਲੀ ਟਰਨਰ ਆ, ਉਸ ਦੇ ਦੁਆਰਾ GoFundMe ਪੇਜ ਜਿਹੜਾ ਆ ਉਹ ਓਪਨ ਕੀਤਾ ਗਿਆ ਆ। ਕਹਿੰਦੇ ਵੀ ਬੌਮ ਲਾਈਕ ਡਿਵਾਈਸ ਦੈਟ ਅਨਐਕਸਪੈਕਟਡਲੀ ਵੈਂਟ ਆਫ, ਵੀ ਉਹਦੇ ਹੱਥ ਦੇ ਵਿੱਚ ਹੀ ਫਟ ਗਈ, ਜਿਸ ਕਰਕੇ ਉਹਦਾ ਹੱਥ ਹੀ ਪੂਰੀ ਤਰ੍ਹਾਂ ਲਾਸ ਜਿਹੜਾ ਉਹ ਹੋ ਗਿਆ ਆ। ਤੇ ਡੈਲ ਨੋਟੇ ਕਾਉਂਟੀ ਸ਼ੈਰਿਫ ਆਫਿਸ ਨੇ ਜਿਹੜਾ ਉਹ ਕਿਹਾ ਆ ਵੀ ਅਸੀਂ ਰਿਸਪੌਂਡ ਕੀਤਾ ਸੀਗਾ ਰਿਪੋਰਟਸ ਤੋਂ ਐਕਸਪਲੋਜਨ ਐਟ ਬੀਚ, ਤੇ ਕਹਿੰਦੇ ਵੀ ਜਦ ਅਸੀਂ ਉੱਥੇ ਪਹੁੰਚੇ ਤਾਂ ਉਹਦੇ ਹੱਥ ਨੂੰ ਬਹੁਤ ਜ਼ਿਆਦਾ ਨੁਕਸਾਨ ਆ, ਉਹ ਪਹੁੰਚ ਚੁੱਕਾ ਸੀ। ਬਾਅਦ ਚ ਉਸਨੂੰ ਹਸਪਤਾਲ ਦੇ ਵਿੱਚ ਦਾਖਲ ਜਿਹੜਾ ਉਹ ਕਰਾਇਆ ਗਿਆ ਹੈਗਾ, ਤੇ ਹੁਣ ਉਸਦਾ ਇਲਾਜ ਜਿਹੜਾ ਉੱਥੇ ਚੱਲ ਰਿਹਾ ਹੈਗਾ ਆ। ਸੋ ਕਹਿੰਦੇ ਵੀ ਉਸ ਦੇ ਲਈ ਤਾਂ ਜ਼ਿੰਦਗੀ ਹੀ ਜਿਹੜੀ ਹਰਜੋਤ ਸਿੰਘ ਜੀ ਬਦਲ ਗਈ। ਇੱਕ ਸਿੰਪਲ ਐਕਟ ਆਫ ਕਾਈਂਡਨੈਸ ਉਹਦੇ ਲਈ ਇੱਕ ਲਾਈਫ ਚੇਂਜਿੰਗ ਐਮਰਜੈਂਸੀ ਦੇ ਵਿੱਚ ਅਚਾਨਕ ਹੀ ਬਦਲ ਗਈ ਜੀ। ਹੁਣ ਤੱਕ ਇਨਫੈਕਟ ਜਿਹੜੇ ਕਹਿੰਦੇ ਵੀ $90,000 ਉਸ ਦੇ ਮੈਡੀਕਲ ਐਕਸਪੈਂਸ ਨੂੰ ਕਵਰ ਕਰਨ ਦੇ ਲਈ ਲੋਕਾਂ ਨੇ ਦਾਨ ਕਰ ਦਿੱਤੇ ਆ ਜੀ। ਫ੍ਰਿਜ਼ਨੋ ਦੇ ਵਿੱਚ ਇੱਕ ਪੰਜਾਬੀ ਮੂਲ ਦੇ ਬੰਦੇ ਨੂੰ ਅਰੈਸਟ ਕੀਤਾ ਗਿਆ ਸੀ ਔਨ ਚਾਰजेस ਆਫ ਸੈਕਸ ਕ੍ਰਾਈਮ ਵਿਦ ਮਾਈਨਰਸ। ਕਹਿੰਦੇ ਵੀ ਇਸ ਨੂੰ 45 ਸਾਲਾਂ ਦਾ ਬੰਦਾ ਆ, ਇਹਨੂੰ ਅਰੈਸਟ ਕੀਤਾ ਗਿਆ ਫ੍ਰਿਜ਼ਨੋ ਦੇ ਵਿੱਚ ਟਿਊਜ਼ਡੇ ਈਵਨਿੰਗ ਨੂੰ। ਇਹਦੇ ਤੇ ਚਾਰजेस ਲਾਏ ਗਏ ਸੀ ਅਟੈਂਪਟਡ ਰੇਪ, ਅਰੇਂਜਿੰਗ ਏ ਮੀਟਿੰਗ ਵਿਦ ਮਾਈਨਰ ਫॉर ਲਿਊਡ ਐਂਡ ਲੈਸੀਵੀਅਸ ਬਿਹੇਵੀਅਰ ਤੇ ਪੋਜੈਸ਼ਨ ਆਫ ਚਾਈਲਡ ਪੋਰਨੋਗ੍ਰਾਫੀ। ਸੋ ਇਹ 45 ਸਾਲਾਂ ਦੇ ਨੂੰ ਸਾਊਥ ਸੀਡਰ ਤੇ ਈਸਟ ਵੈਂਚਰਾ ਐਵਨਿਊ ਦੇ ਲਾਗੇ ਫੜਿਆ ਗਿਆ ਸੀ ਤੇ ਇਹਨੂੰ ਬੁੱਕ ਕੀਤਾ ਗਿਆ ਸੀ। ਬਾਅਦ ਦੇ ਵਿੱਚ ਜਿਹੜਾ ਆ ਉਸ ਨੂੰ ਜੇਲ੍ਹ ਚੋਂ ਰਿਲੀਜ਼ ਕਰ ਦਿੱਤਾ ਗਿਆ ਹੈਗਾ। ਇਹ ਜਿਹੜੀ ਫ੍ਰਿਜ਼ਨੋ ਬੀ ਆ ਉਹਨਾਂ ਨੇ ਰਿਪੋਰਟ ਕੀਤਾ ਹੈ ਜੀ। ਟਰਾਂਸਪੋਰਟੇਸ਼ਨ ਟੈਕਸ ਫ੍ਰੈਜ਼ਨੋ ਕਾਉਂਟੀ ਦੇ ਵਿੱਚ ਬੈਲਟ ਦੇ ਉੱਤੇ ਦਿਖੇਗਾ। ਇਹ ਸ਼ਾਇਦ ਚੀਜ਼ ਕਨਫਰਮ ਹੋ ਜਾਊਗੀ। ਕਹਿੰਦੇ ਵੀ ਇਨਫ ਸਿਗਨੇਚਰ ਬੈਲਟ ਦੇ ਲਈ ਟਰਾਂਸਪੋਰਟੇਸ਼ਨ ਟੈਕਸ ਨੂੰ ਲੈ ਕੇ ਆ ਚੁੱਕੇ ਆ। ਫ੍ਰੈਜ਼ਨੋ ਦੇ ਜਿਹੜੇ ਸੁਪਰਵਾਈਜ਼ਰਸ ਆ ਉਹ ਹੁਣ ਇਸ ਦੇ ਉੱਤੇ ਵੋਟ ਜਿਹੜੇ ਉਹ ਕਰਨਗੇ। ਫ੍ਰੈਜ਼ਨੋ ਕਾਉਂਟੀ ਦੇ ਜਿਹੜੇ ਕਲਰਕ ਨੇ, ਰਜਿਸਟਰਾਰ ਨੇ, ਉਹਨਾਂ ਨੇ ਇਸ ਦੀ ਜਿਹੜੀ ਕਨਫਰਮੇਸ਼ਨ ਆ ਉਹ ਦਿੱਤੀ। ਕਹਿੰਦੇ ਵੀ ਉਹਨਾਂ ਦੇ ਆਫਿਸ ਦੇ ਦੁਆਰਾ 21,900 ਸਿਗਨੇਚਰ ਫ੍ਰੈਜ਼ਨੋ ਕਾਉਂਟੀ ਰੈਜ਼ੀਡੈਂਟਸ ਦੇ ਉਹ ਗੈਦਰ ਜਿਹੜੇ ਹੋਏ ਆ, ਉਹਨਾਂ ਨੂੰ ਵੈਰੀਫਾਈ ਕੀਤਾ ਜਾ ਚੁੱਕਾ ਆ। ਤੇ ਬੈਟਰ ਰੋਡਸ ਸਟਰੀਟ ਸੇਫ ਸਟਰੀਟਸ ਪਟੀਸ਼ਨ ਦੇ ਲਈ ਇਸ ਨੂੰ ਜਿਹੜਾ ਦੇ ਦੁਆਰਾ ਜਿਹੜਾ ਇਹ ਸਬਮਿਟ ਕੀਤੇ ਗਏ ਸੀਗੇ। ਸੋ ਇਹ ਜਿਹੜਾ ਇਨੀਸ਼ੀਏਟਿਵ ਆ, ਇਹ ਫ੍ਰੈਜ਼ਨੋ ਕਾਉਂਟੀ ਦਾ ਦਹਾਕਿਆਂ ਪੁਰਾਣਾ ਓਲਡ ਟਰਾਂਸਪੋਰਟੇਸ਼ਨ ਟੈਕਸ ਦੇ ਨੂੰ ਜਿਹੜਾ ਉਹ ਬਦਲਣ ਦੇ ਲਈ ਹੈਗਾ ਆ। ਸੋ ਕਹਿੰਦੇ ਵੀ ਇਨਫ ਵੈਲੀਡੇਟਿਡ ਸਿਗਨੇਚਰ ਹੋਣ ਦੇ ਨਾਲ ਨਵੰਬਰ ਦੀ ਬੈਲਟ ਦੇ ਉੱਤੇ ਇਹ ਟਰਾਂਸਪੋਰਟੇਸ਼ਨ ਟੈਕਸ ਇਸ ਵਾਰ ਫ੍ਰੈਜ਼ਨੋ ਕਾਉਂਟੀ ਦੇ ਵਸਨੀਕਾਂ ਨੂੰ ਤੁਹਾਡੇ ਬੈਲਟ ਦੇ ਉੱਤੇ ਨਜ਼ਰ ਆਵੇਗਾ। ਤੇ ਆਪਾਂ ਸਟਾਕ ਮਾਰਕੀਟ ਤੇ ਜਿਹੜੀ ਆ ਕਰੰਸੀ ਦੀ ਵੀ ਗੱਲਬਾਤ ਕਰਨੀ ਆ। ਉਸ ਤੋਂ ਪਹਿਲਾਂ ਫੀਫਾ ਵਰਲਡ ਕੱਪ ਦੀ ਜਿਹੜੀ ਆ ਉਹ ਗੱਲਬਾਤ ਕਰ ਲਈ। ਫੀਫਾ ਵਰਲਡ ਕੱਪ ਦੇ ਹਰਜੋਤ ਸਿੰਘ ਜੀ ਅੱਜ ਦੀ ਇੱਕ ਹੀ ਗੇਮ ਸੀਗੀ, ਜਿਹੜਾ ਕੁਆਟਰ ਫਾਈਨਲ ਮੈਚ ਆ ਸਪੇਨ ਤੇ ਬੈਲਜੀਅਮ ਦੇ ਦਰਮਿਆਨ ਖੇਡਿਆ ਗਿਆ ਹੈਗਾ ਆ। ਬੈਲਜੀਅਮ ਨੇ ਜਿੱਥੇ ਰਾਊਂਡ ਆਫ 16 ਦੇ ਵਿੱਚ ਪ੍ਰੀ ਕੁਆਟਰ ਫਾਈਨਲ 'ਚ ਅਮਰੀਕਾ ਨੂੰ 4-1 ਦੇ ਨਾਲ ਹਰਾ ਕੇ ਆਪਣੀ ਜਗ੍ਹਾ ਬਣਾਈ ਸੀ, ਸਪੇਨ ਦੇ ਉਲਟ ਸਪੇਨ ਨੇ ਅੱਜ ਬੈਲਜੀਅਮ ਨੂੰ 2-1 ਦੇ ਨਾਲ ਹਰਾ ਦਿੱਤਾ।
ਪਹਿਲਾ ਗੋਲ ਸਪੇਨ ਵੱਲੋਂ 30ਵੇਂ ਮਿੰਟ ਦੇ ਵਿੱਚ ਫੇਬੀਅਨ ਰੋਇਜ਼ ਦੇ ਦੁਆਰਾ ਕੀਤਾ ਗਿਆ ਤੇ ਉਸ ਦਾ ਫਿਰ ਜਵਾਬੀ ਜਿਹੜਾ ਗੋਲ ਆ ਬੈਲਜੀਅਮ ਦੇ ਦੁਆਰਾ ਚਾਰਲਸ ਡੀ ਕੈਟਲੀਅਰ ਨੇ 41ਵੇਂ ਮਿੰਟ ਦੇ ਵਿੱਚ ਕੀਤਾ। ਹਾਫ ਟਾਈਮ ਤੱਕ 1-1 ਦੀ ਬਰਾਬਰੀ ਦੇ ਉੱਤੇ ਮੈਚ ਜਿਹੜਾ ਉਹ ਬਰਕਰਾਰ ਰਿਹਾ, ਪਰ 88ਵੇਂ ਮਿੰਟ ਦੇ ਵਿੱਚ ਮਿਕਲ ਮੋਰੀਨੋ ਦੇ ਦੁਆਰਾ ਸਪੇਨ ਵੱਲੋਂ ਦੂਜਾ ਗੋਲ ਕਰਕੇ ਸੈਮੀਫਾਈਨਲ ਦੇ ਵਿੱਚ ਜਗ੍ਹਾ ਜਿਹੜੀ ਉਹਨਾਂ ਨੇ ਪੱਕੀ ਕਰ ਲਈ ਆ। ਕੱਲ 2 ਕੁਆਟਰ ਫਾਈਨਲ ਮੈਚ ਹੋਰ ਖੇਡੇ ਜਾਣਗੇ, ਜਿਸ ਦੇ ਵਿੱਚ ਕੱਲ ਦੁਪਹਿਰੇ 2 ਵਜੇ ਨਾਰਵੇ ਤੇ ਇੰਗਲੈਂਡ ਦਾ ਮੈਚ ਹੋਊਗਾ ਤੇ ਫਿਰ ਸ਼ਾਮੀ 6 ਵਜੇ ਅਰਜਨਟੀਨਾ ਸਵਿਟਜ਼ਰਲੈਂਡ ਆਪਸ ਦੇ ਵਿੱਚ ਭਿੜਨਗੇ। ਫਰਾਂਸ ਤੇ ਸਪੇਨ ਪਹਿਲੇ ਸੈਮੀਫਾਈਨਲ ਦੇ ਵਿੱਚ ਆਉਂਦੇ ਮੰਗਲਵਾਰ ਨੂੰ 14 ਜੁਲਾਈ ਨੂੰ ਉਹਨਾਂ ਦਾ ਸਾਹਮਣਾ ਜਿਹੜਾ ਹੋਵੇਗਾ। ਕੱਲ ਦੇ ਦੋਨਾਂ ਮੈਚਾਂ ਦੇ ਜੇਤੂਆਂ ਦਾ ਦੂਜਾ ਜਿਹੜਾ ਸੈਮੀਫਾਈਨਲ ਆ ਉਹ ਆਉਂਦੇ ਬੁੱਧਵਾਰ ਨੂੰ 15 ਜੁਲਾਈ ਨੂੰ ਖੇਡਿਆ ਜਿਹੜਾ ਉਹ ਜਾਵੇਗਾ। ਸੋ ਇੱਕ ਸੈਮੀਫਾਈਨਲ ਦੀਆਂ ਦੋਨੋਂ ਟੀਮਾਂ ਜਿਹੜੀਆਂ ਆ ਉਹ ਸਾਹਮਣੇ ਆ ਚੁੱਕੀਆਂ। ਫਰਾਂਸ ਇਸ ਟਾਈਮ ਬਹੁਤ ਇੱਕ ਮਜ਼ਬੂਤ ਟੀਮ ਦੀ ਤੌਰ ਦੇ ਉੱਤੇ ਪੇਸ਼ ਜਿਹੜੀ ਉਹ ਹੋਈ ਹੈਗੀ ਆ। ਸਪੇਨ ਨੇ ਵੀ ਪੂਰੇ ਕਹਿ ਸਕਦੇ ਆ ਵੀ ਟੂਰਨਾਮੈਂਟ ਦੇ ਵਿੱਚ ਕੋਈ ਇੰਨੀ ਜ਼ਿਆਦਾ ਤਗੜੀ ਪਰਫਾਰਮੈਂਸ ਜਿੱਦਾਂ ਕਹਿ ਲਓ ਵੀ ਜਿੱਦਾਂ ਫਰਾਂਸ ਜਾਂ ਅਰਜਨਟੀਨਾ ਵਾਲਿਆਂ ਨੇ ਕੀਤੀ ਆ ਜਾਂ ਨਾਰਵੇ ਵਾਲਿਆਂ ਨੇ ਕੀਤੀ, ਉੱਦਾਂ ਤਾਂ ਨਹੀਂ, ਪਰ ਅੰਡਰ ਦਾ ਰਡਾਰ ਜਿਹੜੇ ਉਹ ਸੈਮੀਫਾਈਨਲ ਤੱਕ ਇੱਕ ਹਿਸਾਬ ਦੇ ਨਾਲ ਪਹੁੰਚ ਚੁੱਕੇ ਆ। ਜਮਾਲ ਵਰਸਸ ਅੰਬਾਪੇ ਦਾ ਮੈਚ ਜਿਹੜਾ ਉਹ ਦੇਖਣ ਵਾਲਾ ਰਹੇਗਾ। ਇਤਿਹਾਸ ਹੁਣ ਤੱਕ ਇਹ ਕਹਿੰਦਾ ਹੈ ਹਰਜੋਤ ਸਿੰਘ ਜੀ ਵੀ ਜਿਹੜਾ 17 ਕਿ 18 ਸਾਲ ਦਾ ਜਿਹੜਾ ਜਮਾਲ ਆ ਸਪੇਨ ਵੱਲੋਂ, ਉਹ ਅਜੇ ਤੱਕ ਅੰਬਾਪੇ ਤੋਂ ਕੋਈ ਵੀ ਫਾਈਨਲ ਜਾਂ ਸੈਮੀਫਾਈਨਲ ਦੇ ਮੈਚ ਜਿਹੜੇ ਹੋਰ ਟੂਰਨਾਮੈਂਟਸ ਦੇ ਹੋਏ ਆ ਉਹਦੇ ਵਿੱਚ ਨਹੀਂ ਹਾਰਿਆ। ਫਰਾਂਸ ਇਸ ਟਾਈਮ ਰੈੱਡ ਹੌਟ ਟੀਮ ਹੈਗੀ ਆ, ਉਹਨਾਂ ਦੇ ਜਿੱਤਣ ਦੇ ਜ਼ਿਆਦਾ ਚਾਂਸ ਆ। ਜਿਹੜੇ ਐਨਾਲਿਸਟ ਆ ਉਹ ਫਰਾਂਸ ਦਾ ਪਲੜਾ ਜਿਹੜਾ ਉਹ ਭਾਰੀ ਦੱਸ ਰਹੇ ਆ, ਪਰ ਆਉਂਦੇ ਜਿਹੜੇ ਦਿਨਾਂ ਦੇ ਵਿੱਚ ਆਉਂਦੇ ਮੰਗਲਵਾਰ ਨੂੰ ਇਹ ਫੈਸਲਾ ਜਿਹੜਾ ਹੋ ਜਾਊਗਾ ਵੀ ਇਹਨਾਂ ਦੋਨਾਂ ਟੀਮਾਂ ਚੋਂ ਜਿਹੜਾ ਜੇਤੂ ਬਣ ਕੇ ਕੌਣ ਫਾਈਨਲ ਦੇ ਵਿੱਚ ਆਪਣੀ ਜਗ੍ਹਾ ਜਿਹੜੀ ਉਹ ਪੱਕਿਆ ਕਰਦਾ ਆ। ਪਰ ਕੱਲ ਦੇ ਵੀ ਦੋਨੋਂ ਮੈਚ ਕਾਫੀ ਸ਼ਾਨਦਾਰ ਰਹਿਣ ਦੀ ਅਸਾਰ ਆ, ਖਾਸ ਕਰਕੇ ਨਾਰਵੇ ਤੇ ਇੰਗਲੈਂਡ ਵਾਲਾ। ਹਾਲੈਂਡ ਵਰਸਸ ਜਿਹੜਾ ਆ ਉਹ ਦੇਖਦੇ ਆ ਵੀ ਕਿਸ ਤਰੀਕੇ ਦੇ ਨਾਲ ਦੇਖਿਆ ਜਾਂਦਾ ਆ। ਹੈਰੀ ਦਾ ਤੇ ਜਿਹੜਾ ਹਾਲੈਂਡ ਆ ਉਹ ਆਪਸ ਦੇ ਵਿੱਚ ਕਿਸ ਤਰੀਕੇ ਨਾਲ ਭਿੜਦੇ ਆ। ਫਿਰ ਸਵਿਟਜ਼ਰਲੈਂਡ ਵਾਲੇ ਕੀ ਮੈਸੀ ਹੁਣਾਂ ਦੀ ਟੀਮ ਨੂੰ ਰੋਕ ਸਕਣਗੇ, ਇਹ ਦੇਖਣ ਵਾਲੀ ਜਿਹੜੀ ਗੱਲ ਰਹੇਗੀ। ਸੋ ਬਿਲਕੁਲ ਅਖੀਰਲੇ ਪੜਾਵਾਂ ਦੇ ਉੱਤੇ ਜਿਹੜਾ ਫੀਫਾ ਦਾ ਵਰਲਡ ਕੱਪ ਆ ਇਸ ਸਾਲ ਦਾ ਉਹ ਪਹੁੰਚ ਰਿਹਾ ਹੈ। $1 ਬਰਾਬਰ ਕੈਨੇਡਾ ਦੇ $1 ਤੇ 42 ਸੈਂਟ ਰਹੇ ਆ। ਇੰਡੀਆ ਦੇ 95 ਰੁਪਏ 37 ਪੈਸੇ ਤੇ ਪਾਕਿਸਤਾਨ ਦੇ 278 ਰੁਪਏ ਤੇ 3 ਪੈਸੇ। ਡਾਓ ਜੋਨ ਅੱਜ 100 ਤੇ 50 ਪੁਆਇੰਟ ਵੱਧ ਕੇ 52,637 ਦੇ ਉੱਤੇ ਬੰਦ ਹੋਇਆ। S&P 32 ਪੁਆਇੰਟ ਵੱਧ ਕੇ 75,175 ਦੇ ਉੱਤੇ ਬੰਦ ਹੋਇਆ। ਨੈਸਡੈਕ 74 ਪੁਆਇੰਟ ਵੱਧ ਕੇ 26,282 ਦੇ ਉੱਤੇ ਬੰਦ ਹੋਇਆ। ਸੋਨੇ ਦਾ ਭਾਅ $4129 ਪ੍ਰਤੀ ਟਰੋਏ ਆਉਂਸ। ਕੱਚੇ ਤੇਲ ਦੀ ਕੀਮਤ $72 ਪ੍ਰਤੀ ਬੈਰਲ ਰਹੀ ਆ। 10 year yield 4.56%। ਬਿਟਕੋਇਨ ਦੇ ਵਿੱਚ $64,092 ਦੇ ਬਰਾਬਰ ਰਿਹਾ ਆ ਤੇ ਇਥੀਰੀਅਮ $1791 ਦੇ ਬਰਾਬਰ ਚੱਲ ਰਿਹਾ ਹੈ। ਸੋ ਇੱਥੇ ਹੀ ਸਰੋਤਿਆਂ ਤੋਂ ਇਜਾਜ਼ਤ ਨੇ। ਮੇਰੇ ਹਰਜੋਤ ਸਿੰਘ ਵੱਲੋਂ, ਮੇਰੇ ਰਾਜਕਨਵੀਰ ਸਿੰਘ ਵੱਲੋਂ ਆਪ ਸਭ ਨੂੰ ਪਿਆਰ ਸਤਿਕਾਰ ਸੈਨਿਕੀ ਜਹੀ ਸਤਿ ਸ੍ਰੀ ਅਕਾਲ। ਜਿੰਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ USA।